ਸਾਡੀਆਂ ਆਇਤਾਂ ਨੇ ਮਾਰ ਕੇ ਬਰਛੀ ਇਸ ਤਰ੍ਹਾਂ ਘਮਾਉਣੀਆਂ, ਤੁਹਾਡੀਆਂ ਆਇਤਾਂ ਉੜਦੀਆਂ। तो कोई गल नहीं होंगी, बर्दाश्त नहीं होंदा साडे कोल। तो जिहड़ा लाभ सो खैरा सी वो मैनूं आखण लगा मेरे प्यो नूं भी नवाब नहीं छड्ड जा, अद्धी जमीन मैं गुरबचन दे नाल वाऊं, अद्धी इहदे नाल वाऊं, छड्ड जाए। ਤੁਹਾਨੂੰ ਹੀ ਨਹੀਂ ਛੱਡ मैनूं आख्या। अच्छा, बिस्मिल्लाहिर्रहमानिर्रहीम, अल्लाहुम्मा सल्ली अला मुहम्मद व अला आलि मुहम्मद व बारिक वसल्लम। ਲੱਖਾਂ ਕਰੋੜਾਂ ਦਰੂਦ ਸੋਹਣੇ ਕਮਲੀ ਵਾਲੇ ਆਕਾ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈहि व आलिहि वसल्लम ਤੇ ਆਪ ਦੀ ਆਲ ਤੇ ਆਪ ਦੇ ਸਹਾਬਾ ਤੇ। ਨਾਜ਼ਰੀਨ, ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਵੰਡ 47 ਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਤੇ ਅੱਜ ਅਸੀਂ ਮੌਜੂਦ ਹਾਂ ਤਹਿਸੀਲ ਫੋਟਾਬਾਜ਼ ਦੇ ਚੱਕ 177 ਸੈਵਨਾਰ ਦੇ ਵਿੱਚ। 177 ਸੈਵਨਾਰ 'ਚ ਅਸੀਂ ਆਏ ਹਾਂ ਤੇ ਇੱਥੇ ਚੌਧਰੀ ਸੈਫੁੱਲਾ ਤੇ ਚੌਧਰੀ ਜ਼ਬੀਹੁੱਲਾ ਸਾਹਿਬ ਉਹਨਾਂ ਦੇ ਡੇਰੇ ਤੇ ਅਸੀਂ ਇੱਕ ਬਾਬਾ ਜੀ ਹੋਰਾਂ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਜਿਨ੍ਹਾਂ ਨੇ ਵੰਡ 47 ਦੀ ਆਪਣੀ ਅੱਖੀ ਵੇਖੀ। ਔਰ ਉੱਥੇ ਵੰਡ 47 ਦੇ ਵਿੱਚ ਤੋਂ ਪਹਿਲੇ ਜਦੋਂ ਉੱਥੇ ਰਹਿੰਦੇ ਸਨ ਤੇ ਕਿਸ ਮੁਹੱਬਤ ਤੇ ਭਾਈਚਾਰੇ ਨਾਲ ਰਹਿੰਦੇ ਸਨ, ਉਹਨਾਂ ਨੂੰ ਅੱਜ ਵੀ ਉਹ ਮੁਹੱਬਤ ਯਾਦ ਹੈ, ਅੱਜ ਵੀ ਉਸ ਮੁਹੱਬਤ ਨੂੰ ਉਹ ਯਾਦ ਕਰਦੇ ਨੇ। ਆਓ ਅੱਜ ਤੁਹਾਡੀ ਮੁਲਾਕਾਤ ਬਾਬਾ ਜੀ ਨਵਾਬ ਹੋਰਾਂ ਨਾਲ ਕਰਵਾਉਂਦੇ ਹਾਂ ਕਿ ਉਹ ਕਿਵੇਂ ਕਿਸ ਮੁਹੱਬਤ ਦੇ ਨਾਲ ਉੱਥੇ ਰਹਿੰਦੇ ਸਨ। ਆਓ ਮੇਰੇ ਨਾਲ। अस्सलाम वालेकुम जी। हाँ चंगा ठीक है, ਤੁਸੀਂ ਸੁਣਾਓ। आओ बैठ। की हाल है ਤੁਹਾਡਾ? ਚੰਗਾ ਹਾਲ ਹੈ, ਸ਼ੁਕਰ ਅੱਲਾ ਦਾ। ਅੱਛਾ, ਨਾਂ ਕੀ ਤੁਹਾਡਾ? ਨਵਾਬਦੀਨ। ਤੇ ਵਾਲਦ ਸਾਹਿਬ ਦਾ ਕੀ ਨਾਂ ਸੀ? ਖੁਸ਼ੀ ਮੁਹੰਮਦ। ਅੱਛਾ, ਖੁਸ਼ੀ ਮੁਹੰਮਦ। ਹਾਂਜੀ। ਤੇ ਹੁਣ ਕਿੰਨੀ ਕੁ ਉਮਰ ਹੋ ਗਈ ਹੋਣੀ ਤੁਹਾਡੀ? ਉਮਰ ਲਾ ਲਓ ਹਿਸਾਬ, ਸੰਨ 47 ਦੇ ਵਿੱਚ 14-15 ਸਾਲ ਦੀ ਉਮਰ ਸੀ ਮੇਰੀ। ਵੰਡ 47 ਦੀ ਜਦੋਂ ਹੋਈ ਆ ਉਦੋਂ ਤੁਹਾਡੀ 14-15 ਸਾਲ ਉਮਰ ਸੀ? ਹਾਂਜੀ। ਅੱਛਾ, ਮਾਸ਼ਾਅੱਲਾ। ਬੜਾ ਵਾਕਿਆ ਯਾਦ ਹੈ ਪਿਛਲਾ। ਅੱਛਾ, ਜਿਵੇਂ ਜਿਵੇਂ ਹੋਈ। ਤੁਸੀਂ ਉੱਥੇ ਰਹਿੰਦੇ ਕਿੱਥੇ ਸੀ? ਸੰਧਰਾ ਪਿੰਡ, ਸੰਧਰਾ ਜ਼ਿਲ੍ਹਾ ਜਲੰਧਰ, ਰਿਆਸਤ ਕਪੂਰਥਲਾ, ਪਿੰਡ ਸੰਧਰਾ। ਅੱਛਾ, ਕਰਪੂਸਲਾ ਰਿਆਸਤ। ਹਾਂ, ਤੇ ਹੁਣ ਜ਼ਿਲ੍ਹਾ ਬਣ ਗਿਆ ਕਰਪੂਰਥਲਾ। ਅੱਛਾ, ਹਾਂਜੀ। ਤੇ ਉਹਦਾ ਪਿੰਡ ਤੁਸੀਂ ਕੀ ਦੱਸਿਆ? ਸੰਧਰਾ। 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 ਹਾਂਜੀ। ਅੱਛਾ, ਸੰਧਰਾ ਪਿੰਡ 'ਚ ਰਹਿੰਦੇ ਸੀ। ਹਾਂਜੀ। ਤੇ ਉਹ ਪਿੰਡ ਜਿਹੜਾ ਬੜਾ ਵਾਵਾ ਵੱਡਾ ਪਿੰਡ ਸੀ? ਬੜਾ ਵੱਡਾ ਪਿੰਡ ਸੀ, ਮਰੱਬੇ ਦੇ ਪਿੰਡ ਸੀ। ਅੱਛਾ। ਹਾਂਜੀ। ਤੇ ਉਹ ਕੀ ਉੱਥੇ ਕੌਣ ਰਹਿੰਦੇ ਸੀ? ਜ਼ਿਆਦਾ ਮੁਸਲਮਾਨ ਰਹਿੰਦੇ ਸੀ? ਸਿੱਖ ਉੱਥੇ ਬਹੁਤੇ ਰਹਿੰਦੇ ਹੈਗੇ ਸਿੱਖ। ਅੱਛਾ। ਹਿੰਦੂ ਲੋਕ। ਅੱਛਾ। ਸਿੱਖ ਰਹਿੰਦੇ ਸੀ। ਅੱਛਾ। ਸਾਡੇ ਉੱਥੇ ਘਰ ਸੀ ਮੁਸਲਮਾਨ ਦੇ, ਗੁਜਰਾਂ ਦੇ, ਲੋਹਾਰਾਂ ਤਖਾਣਾ ਦੇ, ਅੱਛਾ, ਤੇਲੀਆਂ ਦੇ, ਮੋਚੀਆਂ ਦੇ, ਜਲਾਇਆਂ ਦੇ। ਅੱਛਾ ਅੱਛਾ ਅੱਛਾ। ਇਹ ਘਰ ਉੱਥੇ ਮੁਸਲਮਾਨਾਂ ਦੇ ਰਹਿੰਦੇ ਸੀ। ਅੱਛਾ ਅੱਛਾ। ਹਾਂਜੀ। ਤੇ ਤੁਹਾਡੇ ਉੱਥੇ ਵਾਲਦ ਸਾਹਿਬ ਕੀ ਕੰਮ ਕਰਦੇ ਸੀ? ਜੁੱਤੀਆਂ ਸੀਂਦੇ ਸੀ। ਅੱਛਾ, ਮੋਚੀਆਂ ਵਾਲਾ ਕੰਮ, ਜੁੱਤੀਆਂ ਸੀਂਦੇ ਸੀ। ਤੇ ਉੱਥੇ ਤੁਸੀਂ ਜਦੋਂ ਉੱਥੇ ਯਾਨੀ ਜਦੋਂ ਵੰਡ 47 ਦੀ ਪਈ ਆ ਵਾਵਾ ਹੋਸ਼ ਸੀ ਤੁਸੀਂ ਉਦੋਂ? ਮਤਲਬ ਹਾਂਜੀ, ਉੱਥੇ ਰਹਿੰਦੇ ਹੁੰਦੇ ਸੀ ਤੇ ਉੱਥੇ ਜਿਹੜੇ ਸਿੱਖ ਸੀ ਹਾਂਜੀ, ਉਹਨਾਂ ਦੇ ਬੱਚਿਆਂ ਨਾਲ ਖੇਲਿਆ ਕਰਦੇ ਸੀ? ਮਤਲਬ ਤੁਹਾਡੀ ਬੜਾ ਖੇਲਦੇ ਸਾਂ, ਬੜੇ ਇਕੱਠੇ ਰਹਿੰਦੇ ਸਾਂ, ਨੱਚ ਭੱਜਦੇ ਨੱਚਦੇ ਸਾਂ। ਅੱਛਾ, ਉਹਨਾਂ ਚੋਂ ਨਾਂ ਆਉਂਦੇ ਆ ਬੇਲੀਆਂ ਦੇ ਕਿਸੇ ਦੇ? ਹਾਂਜੀ। ਕੀ ਜੀ? ਗੁਰਬਚਨ ਸਿੰਘ। ਹਾਂਜੀ, ਗੁਰਬਚਨ ਸਿੰਘ। ਗੁਰਬਚਨ ਸਿੰਘ। ਅੱਛਾ। ਵਲਦ ਲਾਭ ਸਿੰਘ। ਅੱਛਾ। ਦੋ ਬੀਬੀਆਂ ਸੀ ਲਾਭ ਸਿੰਘ ਦੀਆਂ। ਲਾਭ ਸਿੰਘ ਦੀਆਂ? ਲਾਭ ਸਿੰਘ ਖੈਰਾ। ਲਾਭ ਸਿੰਘ ਖੈਰੇ ਦੀਆਂ ਦੋ ਬੀਬੀਆਂ ਸੀ। ਛੋਟੀ ਰਤਨ ਕੌਰ ਚੋਂ ਇਹ ਗੁਰਬਚਨ ਸਿੰਘ ਸੀ। ਅੱਛਾ। ਤੇ ਵੱਡੀ ਬਿੱਸੀ ਚੋਂ ਸੀ ਧੀ, ਉਹ ਵਿਆਹੀ ਸੀ ਸਗੋਜਲੇ, ਅਜੇ ਤੋਂ ਸਾਡੇ ਨਕਲੀਏ ਉਹਦੇ। ਅੱਛਾ। ਉਹ ਉੱਥੇ ਵਿਆਹੀ ਸੀ, ਉਹਦਾ ਨਾਮ ਭੁੱਲਿਆ ਹੈ। ਤੇ ਤੁਸੀਂ ਉਹਨਾਂ ਦੇ ਘਰ ਜਾਣ ਆਉਣ ਹੈਗਾ ਸੀ? ਜਾਣ ਆਉਣ ਹੈਗਾ ਸੀ। ਸਾਡੇ ਗਵਾਂਢ ਹਵੇਲੀ ਸੀ ਉਹਨਾਂ ਦੀ। ਅੱਛਾ ਅੱਛਾ। ਮਾਲ ਡੰਗਰ ਉੱਥੇ ਹੁੰਦਾ ਸੀ, ਹਰ ਵਕਤ ਇਕੱਠੇ ਰਹਿੰਦੇ ਸਾਂ। ਅੱਛਾ। ਬੇਲੀ ਸੀ ਤੁਹਾਡਾ? ਬੜਾ ਬੇਲੀ ਸੀ। ਅੱਛਾ। ਤੇ ਉਹਨਾਂ ਨਾਲ ਖੇਲਣਾ, ਆਉਣਾ ਜਾਣਾ? ਪਿੰਡ 'ਚ ਸਕੂਲ ਵੀ ਹੈਗਾ ਸੀ? ਹਾਂਜੀ, ਪਿੰਡ 'ਚ ਸਕੂਲ ਹੈਗਾ ਸੀ? ਹੈਗਾ ਸੀ। ਅੱਛਾ। ਤੇ ਉਹ ਸਕੂਲੇ ਵੀ ਕਦੀ ਤੁਸੀਂ ਗਏ ਸੀ? ਨਹੀਂ ਜੀ, ਨਹੀਂ। ਨਾ ਉਹ ਤੁਹਾਡਾ ਬੇਲੀ ਨਾ ਤੁਸੀਂ? ਨਹੀਂ। ਅੱਛਾ।
ਤੇ ਬੇਲੀ ਮਤਲਬ ਨਾਲ ਕੋ ਮਾਲ ਮੂਲ ਚਰਾਇਆ ਕਰਦੇ ਸੀ ਜਾਂ ਵੈਸੇ ਖੇਲੇ ਹੀ ਕਰਦੇ ਸੀ? ਉਹ ਆਪਾਂ ਇਧਰ ਕਿੱਲੇ ਪੈਲੀਆਂ ਨੇ ਉਹ ਘੁਮਾ ਕਹਿੰਦੇ ਸੀ। ਉਹ 200 ਘੁਮਾ ਦਾ ਮਾਲਕ ਸੀ ਉਹਦਾ ਪਿਓ। ਅੱਛਾ ਨਾਨਕੀ ਢੇਰੀ ਤੇ ਆਇਆ ਹੈ। ਅੱਛਾ ਅੱਛਾ ਅੱਗੋਂ ਉਹਦਾ ਵੀ ਇੱਕ ਹੀ ਪੁੱਤਰ ਸੀ, ਅੱਛਾ 2 ਬੀਵੀਆਂ ਸੀ। ਅੱਛਾ ਵੱਡੀ ਦੇ ਵਿੱਚੋਂ ਧੀ ਸੀ, ਛੋਟੀ ਦੇ ਵਿੱਚੋਂ ਇੱਕ ਗੁਰਬਚਨ ਸਿੰਘ ਸੀ। ਅੱਛਾ ਸਹੀ ਆ। ਤੇ ਫਿਰ ਉਹਦੇ ਨਾਲ ਤੁਸੀਂ ਮਤਲਬ ਖੇਲਿਆ ਖੁੱਲਿਆ ਕਰਦੇ ਸੀ? ਹਰ ਵਕਤ ਇਕੱਠੇ ਰਹਿੰਦੇ ਸਾਂ, ਖੇਲਦੇ ਮਲਦੇ ਸਾਂ। ਅੱਛਾ ਉਸ ਤੋਂ ਬਾਅਦ ਆ ਗਿਆ ਸੰਨ 47 ਵਾਲਾ ਜੰਗ। ਜਦੋਂ ਫਿਰ ਇਹ 47 ਵਾਲਾ ਜਦੋਂ ਗਦਰ ਪਏ ਆ, ਹਾਂਜੀ, ਤੇ ਤੁਹਾਨੂੰ ਫਿਰ ਉੱਥੋਂ ਕਿਸੇ ਨੇ ਉਠਾਇਆ ਜਾਂ ਤੁਸੀਂ ਆਪ ਹੀ ਉੱਠੇ ਜਾਂ ਕਿੱਦਾਂ? ਅਸੀਂ ਉੱਠੇ ਆ ਨਾਲ ਹੀ ਸਾਰਿਆਂ ਦੇ। ਅੱਛਾ ਕੁਛ ਗਾਫਲਾ ਜਿਹੜਾ ਪਹਿਲੇ ਲੰਘ ਗਿਆ ਵੇਈ, ਖੈੜੇ ਪਿੰਡ ਵਾ ਉੱਥੇ ਨਾਲ ਦੀ ਵੇਈ ਲੰਘਦੀ ਸੀ। ਉਹ ਵੇਈ ਲੰਘ ਗਏ ਤੇ ਮਗਰੋਂ ਅਸੀਂ 82 ਜੀ ਜਿਹੜੇ ਸੀ ਸਾਡਾ ਇੱਕੋ ਖਾਨਦਾਨ, ਉਹ ਅਸੀਂ ਪਿੱਛੇ ਰਹਿ ਗਏ। ਅਸੀਂ ਅਜੇ ਵੇਈ ਤੇ ਪਹੁੰਚੇ ਨਹੀਂ ਤੇ ਮਗਰੋਂ ਪਿੰਡ ਸਾਰਾ ਪਹੁੰਚ ਗਿਆ। ਅੱਛਾ ਵੀ ਉਹਨਾਂ ਦੀਆਂ ਜ਼ਮੀਨਾਂ ਉੱਜੜ ਗਈਆਂ, ਉਹਨਾਂ ਦੇ ਸਮਾਨ ਉੱਜੜ ਗਏ, ਉਹਨਾਂ ਦੇ ਡੰਗਰ ਉੱਜੜ ਗਏ ਖੁੱਲੇ ਫਿਰਦੇ, ਉਹਨਾਂ ਦੇ ਮਕਾਨ ਉੱਜੜ ਗਏ, ਉਹਨਾਂ ਦਾ ਨੁਕਸਾਨ ਹੋ ਗਿਆ। ਉਹਨਾਂ ਮੁੜ ਕੇ ਆ ਜਾਣਾ, ਤੁਸੀਂ ਨਾ ਜਾਓ, ਤੁਸੀਂ ਮੁੜਿਓ ਪਿੱਛਾ ਆ ਗਏ ਉਹਨਾਂ ਦੇ ਨਾਲ। ਕੌਣ ਤੁਹਾਨੂੰ ਆਂਦੇ ਸੀ? ਉਹ ਸਿੱਖ ਅੱਛਾ ਤੁਹਾਨੂੰ ਵਾਪਸ ਲੈ ਆਏ? ਵਾਪਸ ਲੈ ਆਇਆ ਸਾਰਾ ਪਿੰਡ। ਉਹ ਸਾਰਾ ਪਿੰਡ ਹੀ ਤੁਹਾਨੂੰ ਜਾ ਕੇ ਵਾਪਸ ਲੈ ਆਇਆ? ਹਾਂਜੀ, ਅੱਛਾ ਸਾਰਾ ਪਿੰਡ ਸਾਨੂੰ ਵਾਪਸ ਲੈ ਆਇਆ। ਉਸ ਤੋਂ ਬਾਅਦ ਕੀ ਹੋਇਆ ਵੀ 3-4 ਦਿਨ ਖਲੋ ਕੇ ਅਫਜ਼ਲ ਚੌਰੀ, ਅਫਜ਼ਲ ਚੌਂਠ ਵਾਲਾ ਭਲਾਣਾ ਪਿੰਡ ਸੀ ਇਹਨਾਂ ਦਾ, ਜਿਵੇਂ ਸਾਨੂੰ ਇੱਥੇ 71 ਚੱਕ ਕੇ ਇੰਨੀ ਦੂਰ। ਉਹ ਸਾਰਾ ਪਿੰਡ ਨੂੰ ਤੋਰਨ ਚਲੇ ਗਏ ਵੀ ਮੁੜ ਕੇ ਖਰੇ ਮਿਲਣਾ ਜਾਂ ਨਹੀਂ ਮਿਲਣਾ। ਚਲੋ ਮਿਲ ਆਈਏ। ਅੱਛਾ ਗਏ ਮਿਲਣ। ਕਰਤਾਰਾ ਨਾਂ ਦਾ ਸੀ। ਉਹਨੂੰ ਲੱਗਾ ਪਤਾ ਬੁਖਾਰ ਚੜਿਆ ਹੋਵੇ। ਅੱਛਾ ਸਾਨੂੰ ਸਾਰਿਆਂ ਨੂੰ ਜਿਉਂ ਚੁੱਕਿਆ ਜਿਵੇਂ 82 ਵਾਲੇ ਟਿੱਬਾ, ਇਸ ਤਰ੍ਹਾਂ ਸਾਨੂੰ ਕੱਢ ਕੇ ਲੈ ਗਏ। ਅੱਛਾ ਮਾਝੇ ਦੇ ਨਿਹੰਗ ਖੱਤਰੀ, ਨਿਹੰਗ ਤੇ ਖੱਤਰੀ, ਚਲੋ ਖੱਤਰੀ ਲਾਓ, ਨਿਹੰਗ ਦੇ ਖੱਤਰੀ ਸਾਨੂੰ ਉੱਥੇ ਕੱਢ ਕੇ ਲੈ ਗਏ। ਸਾਡੇ ਕੁੱਟਮਾਰ ਵੀ ਕੀਤੀ ਤੇ ਸਾਡੇ ਜਿਹੜੇ ਕੋਈ ਸਾਡੀਆਂ ਧੀਆਂ ਭੈਣਾਂ ਦੇ ਕੋਈ ਜੇਵਰ ਸੀ ਉਹ ਵੀ ਲਾ ਲਿਆ, ਲੀੜਾ ਸੀ ਉਹ ਵੀ ਲਾ ਲਿਆ। ਉਹ ਭੱਜਾ ਘੋੜੇ ਤੇ ਉਹਨਾਂ ਲਿਆ ਵਾਲ ਕੇ ਵੀ ਸਾਡੇ ਨਾਲ ਤੇ ਇੱਦਾਂ ਹੋ ਗਈ ਪਿੰਡ। ਚਲੋ ਉੱਥੋਂ ਸਿੱਧੇ ਜਿਉਂ ਭੱਜਿਆ ਉੱਥੇ ਗਏ ਆ ਪਾਜੀਆਂ ਵਾਲੇ ਮਹਿਰ 'ਚ, ਸਾਨੂੰ ਵੀ ਲਿਆ ਤੇ ਉਹਨਾਂ ਨੂੰ ਵੀ ਫੜ ਕੇ ਲੈ ਆਏ ਫੜ ਕੇ ਤੇ ਉਹਨਾਂ ਨੂੰ ਕੁੱਟਿਆ ਮਾਰਿਆ ਵੀ ਬੜਾ, ਸਾਰਾ ਦਿਨ ਰੱਖਿਆ। ਜਿਹੜੇ ਤੁਹਾਨੂੰ ਫੜ ਕੇ ਲਗਾਏ ਸੀ ਉਹਨਾਂ ਨੂੰ ਕੁੱਟਿਆ ਮਾਰਿਆ ਫਿਰ? ਹਾਂਜੀ ਅੱਛਾ ਉਹਨਾਂ ਨੂੰ ਕੁੱਟਿਆ ਮਾਰਿਆ। ਸਾਨੂੰ ਆਖਿਆ ਚਲੋ ਆਪਾਂ ਆਪਣੇ ਘਰੀ ਬਵੋ। ਅੱਛਾ ਉਹਨਾਂ ਨੂੰ ਆਖਿਆ ਕਿ ਜੇ ਮੁੜ ਕੇ ਇਹ ਸਾਡੇ ਪਿੰਡ ਦੀ ਜੂਝ ਬੜੇ, ਇੱਕ ਨਾ ਜਾਣ ਦਿਆਂਗੇ, ਥਾਂ ਤੇ ਮਾਰ ਦਿਆਂਗੇ। ਇਹ ਕਿਹੜੇ ਰੱਖੇ ਰਹੇ, ਧੱਕੇ ਨਾਲ ਨਹੀਂ ਰਹੇ। ਅੱਛਾ ਇਹ ਸਾਡੀਆਂ ਇੱਜ਼ਤਾਂ ਨੇ, ਸਾਡੇ ਭਰਾ ਹੈ, ਸਾਡੇ ਵਾਲ ਨੇ, ਸਾਡੇ ਬਜ਼ੁਰਗ ਨੇ, ਅਸਾਂ ਨਹੀਂ ਤੁਹਾਨੂੰ ਜਾਣ ਦੇਣਾ। ਕੋਈ ਤਕਲੀਫ ਹੋਵੇ ਅਸੀਂ ਹਮਦਰਦ। ਉਸ ਤੋਂ ਬਾਅਦ ਆ ਕੀ ਆ ਗਿਆ, ਕਰਤਾਰਾ ਨਾਂ ਦਾ ਜਿਹੜਾ ਹੈ ਬੰਦਾ, ਮੈਂ ਨਾਂ ਲਿਆ ਕੇ, ਉਹ ਮਿੰਨੀ ਵਾਲੀ ਬੰਗਲਾ 77 ਚੱਕ ਬਾਰਡਰ ਦੇ ਉੱਤੇ ਹਾਕੜਾ ਨਹਿਰ ਤੇ ਪਿੰਡੋਂ ਵਾਰਦਾਤ ਕਰਕੇ ਆ ਗਿਆ ਸੀਗਾ। ਬਾਈ ਕੱਢ ਕੇ ਲਿਆਇਆ, ਇੱਥੇ ਆ ਗਿਆ। ਇੱਥੇ ਆਇਆ ਤੇ ਪੁਲਿਸ ਨੇ ਫੜ ਲਿਆ। ਹਰੂਨਾਬਾਦ ਵਾਲੀ ਨੇ ਫੜ ਲਿਆ ਤੇ ਥਾਣੇਦਾਰ ਪੁੱਛਣ ਲੱਗਾ ਕੋਈ ਤੇਰਾ ਇੱਥੇ ਵਾਕਫ ਹੈਗਾ? ਕਿਹੜਾ? 178 ਚੱਕ ਸਿਆਵਾਂ ਨਹਿਰ ਖਿੱਚੀ ਵਾਲਾ ਸਟੇਸ਼ਨ। ਉਹਨੂੰ ਹੁਣ ਕੌਣ ਪਤਾ ਕਰੇ? ਬੰਦਾ ਘੱਲੋ ਆਪਦਾ। ਅਨਮੁੜਿਆ ਜਿਹਾ ਬੜਾ ਸੀ ਉਹ ਬੰਦਾ। ਉਹ ਬੰਦਾ ਘੱਲੋ ਆਪਦਾ। ਉਹਨੇ ਸਿਪਾਹੀ ਘੱਲਿਆ ਰਾਤ ਦੀ ਗੱਡੀ। ਆਇਆ ਸ਼ਾਹ ਮੁਹੰਮਦ ਨੰਬਰਦਾਰ ਦੇ ਕੋਲ ਆ ਗਿਆ। ਸਲਾਮ ਵਾਲੇਕੁਮ। ਵਾਲੇਕੁਮ। ਹਾਂ ਭਾਈ, ਹਾਂ ਵੀ ਜਮਾਦਾਰ ਉਹਦਾ ਸਿਪਾਹੀ ਨੂੰ ਆ ਗਿਆ ਤੇ ਪਾਣੀ ਸ਼ਾਣੀ ਪਿਲਾਇਆ। ਪਰ ਆ ਕੇ ਤੇ ਪੁੱਛਦਾ ਵੀ ਕਿਵੇਂ ਹੋਣਾ, ਕਿਵੇਂ ਆਏ ਹੋ, ਕਿਹਨੂੰ ਜਾਣਾ ਹੈ, ਕਿਤੇ ਆਉਣਾ ਹੈ? ਸਰਾਜ ਹੈ ਇੱਥੇ ਕੰਬੋਚੀ? ਅਗੇ ਹੈ। ਉਹ ਨਾਲ ਹੀ ਇਸ ਤਰ੍ਹਾਂ ਲੱਗ ਗਈ ਭਾਈ ਸਰਾਜ ਸੀ। ਉਹਨੂੰ ਆਵਾਜ਼ ਮਾਰੀ, ਸਰਾਜ ਹਾਂ ਨੰਬਰਦਾਰ ਆ ਜਮਾਦਾਰ ਪਿਆ ਸੱਦਾ ਹੀ। ਅੱਛਾ ਜੀ ਆ ਗਿਆ। ਆਇਆ ਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਹਾਂ ਭਾਈ ਕਿਵੇਂ ਸਾਹਿਬ ਹੁਕਮ ਕਰੋ। ਅਖੇ ਜੀ ਤੇਰੇ ਪਿੰਡ ਦਾ ਕੋਈ ਸਰਦਾਰਾ ਨਾਂ ਦਾ ਬੰਦਾ ਹੈ ਤੇਰਾ ਕੋਈ ਚਾਚਾ? ਹੈ ਅਖੇ। ਉਹ ਕਿ ਤੈਨੂੰ ਸੱਦਾ ਸੀ, ਉਹਨੂੰ ਫੜ ਕੇ ਲੈ ਆਏ ਆ। ਉਹ ਸੱਦਾ ਵਾ। ਅੱਛਾ ਰੋਟੀ ਪਕਾਈ, ਉਹਨੂੰ ਖੜਾਈ, ਆਪ ਖਾਧੀ, ਨਾਲ ਉਹਦੇ ਵਾਸਤੇ ਬੰਨ ਲਈ ਸਰਦਾਰੇ ਲਈ। ਕੋਈ ਰਾਹ ਦੇ ਵਿੱਚ ਸ਼ਹਿਰ 'ਚੋਂ ਫਲ ਫਰੂਟ ਲੈ ਲਿਆ। ਥਾਣੇ ਗਏ, ਸਾਹਮਣੇ ਗਿਆ, ਆ ਗਿਆ ਭਤੀਜਾ? ਹਾਂ ਚਾਚੂ ਆ ਗਿਆ।
ਕੀ ਗੱਲ ਆ ਤੇਰੀ ਚਾਚੀ ਦਾ ਫੜ ਕੇ ਲੱਭਾ ਇਹ ਯਾਰ ਨਹੀਂ ਸਕੇ ਕੁੜੀ ਜਾਵੇ। ਉਹਨੇ ਮੁੜਿਆ ਜਾ ਬੰਦਾ ਬਹੁਤ ਸੀ ਉਹ, ਇਹ ਯਾਰ ਨਹੀਂ ਸਕੇ ਫੜ ਕੇ ਲਿਆਇਆ ਆ। ਹੁਣ ਆ ਕਿ ਹੁਣ ਜ਼ਮਾਨਤ ਚਾਹੀਦੀ ਹੋ ਜਾਏਗੀ। ਰਾਤ ਦੀ ਗੱਡੀ ਆਇਆ, ਸ਼ਾਹਬਾ ਮੈਂ ਨੰਬਰਦਾਰ ਨੂੰ ਲਿਆ ਨਾਲ, ਜਾ ਕੇ ਜ਼ਮਾਨਤ ਕਰਾਈ। ਇੱਥੇ ਕੋਈ ਮਹੀਨਾ ਦੋ ਰਿਹਾ, ਲੈ ਕੇ ਵਾਪਸ ਪਿੰਡ ਚਲੇ ਗਿਆ। ਅੱਛਾ, ਚਲੇ ਗਿਆ, ਉਧਰ ਜੰਗ ਲੱਗ ਗਿਆ। ਜੰਗ ਲੱਗ ਗਿਆ ਤੇ ਫਿਰ ਕੀ ਹੋਣਾ ਚਾਹੁੰਦਾ ਸੀ। ਫਿਰ ਆਇਆ, ਇਹਨੇ ਇੱਕ ਤਲਾਬ ਦੇਖੀ, ਇੱਧਰ ਜੰਗਲ ਟਿੱਬੇ ਆਂਦੇ, ਉਧਰ ਮਹਿਰ ਆਂਦੇ ਸੀਗੇ, ਉਹਦੇ ਉੱਤੋਂ ਦੀ ਲੰਘ ਕੇ ਇਹਦੀ ਮਾਲ ਨੂੰ ਚਾਰਨਾ। ਸਾਡੀਆਂ ਆਇਤਾਂ ਨੇ ਮਾਰ ਕੇ ਬਰਛੀ ਇਸ ਤਰ੍ਹਾਂ ਘੁਮਾਉਣੀਆਂ, ਤੁਹਾਡੀਆਂ ਆਇਤਾਂ ਉੜਦੀਆਂ। ਤੇ ਕੋਈ ਗੱਲ ਨਹੀਂ ਹੁੰਦੀ, ਬਰਦਾਸ਼ਤ ਨਹੀਂ ਹੁੰਦਾ ਸਾਡੇ ਕੋਲ। ਤੇਰੀ ਇੱਜ਼ਤ ਮੇਰੀ ਇੱਜ਼ਤ ਵਾ, ਸਾਡੇ ਮੁਸਲਮਾਨ ਭਾਈ ਸਾਰੇ। ਉੱਥੋਂ ਤੁਸੀਂ ਫਿਰ ਸਾਰੇ ਇਕੱਠੇ ਹੋ ਕੇ ਪਹਿਲਾਂ ਤਾਂ ਪਿੰਡ ਵਾਲੇ ਤੁਹਾਨੂੰ ਲੈ ਆਏ ਸੀ ਵਾਪਸ? ਲੈ ਆਏ ਸੀ। ਫਿਰ ਤੁਸੀਂ ਵਾਪਸ ਕਿੱਦਾਂ ਗਏ? ਵਾਪਸ ਆਈ ਇੱਧਰ। ਹਾਂ, ਇੱਧਰ ਵਾਪਸ ਇਸ ਤਰ੍ਹਾਂ ਆਏ, ਫੱਗਣ ਦੇ ਵਿੱਚ ਮਿਲਟਰੀ ਪਈ ਆ। ਅੱਛਾ, ਇੱਕ ਸਿਪਾਹੀ ਪੁਲਿਸ ਦਾ ਹੋਵੇ ਹਿੰਦੁਸਤਾਨ ਦਾ, ਤੇ ਇੱਕ ਸਿਪਾਹੀ ਹੋਵੇ ਫੌਜ ਦਾ ਪਾਕਿਸਤਾਨ ਦਾ। ਮੀਂਹ ਵਰ ਰਿਹਾ ਪਿਆ, ਬਰਾਂਡੀਆਂ ਉੱਤੇ ਲਈਆਂ, ਆ ਕੇ ਠਈ ਠੱਪ ਸਾਡੇ ਸਿਰ ਦੇ। ਇਹ ਸਾਡੇ ਸਾਰੇ ਖੜੇ ਹੋ ਗਏ, ਉੱਠ ਕੇ ਖੜੇ ਹੋ ਗਏ। ਤੇ ਉਹਨਾਂ ਆਖਿਆ ਫੌਜੀ ਨੇ, ਡਰਨ ਦੀ ਲੋੜ ਕੋਈ ਨਹੀਂ, ਧੀਓ ਭੈਣੋ ਮਾਵੋ ਭੈਣੋ ਬਜ਼ੁਰਗੋ ਵਿਚਾਰਿਓ ਭਰਾਵੋ, ਡਰਨ ਦੀ ਲੋੜ ਕੋਈ ਨਹੀਂ, ਅਸੀਂ ਤੁਹਾਡੇ ਵਾਸਤੇ ਹੀ ਆਏ ਹਾਂ। ਸਾਡੇ ਨਾਲ ਹੀ ਬਹਿ ਗਏ ਪੁੰਜੀ ਉੱਥੇ ਰੋਟੀ ਖਾਣ। ਰੋਟੀ ਉਹਦਾ ਵੀ ਖਾਧੀ, ਖਾ ਕੇ ਤੇ ਉਸ ਤੋਂ ਬਾਅਦ ਐਡਾ ਪਰਚਾ ਕੱਢ ਕੇ ਫੜਾਤਾ। ਇਹ ਵੇਖ ਲਓ, ਤੁਹਾਨੂੰ ਲੈਣ ਆਏ ਆ, ਜੱਜ ਦਾ ਲਿਖਿਆ, ਤੇ ਰਾਤੋਂ ਰਾਤ ਦੇਣਾ ਲੈਣਾ ਕਿਸੇ ਦੇ ਲੈ ਲਵੋ। ਅੱਛਾ ਅੱਛਾ ਭਾਈ, ਜੇਵਰ ਸੀ ਪੰਜਾਂ ਔਰਤਾਂ ਦਾ, ਉਹ ਲਾਭ ਸਿਉ ਜਿਹੜਾ ਸਾਡੇ ਗੁਆਂਢ ਹਵੇਲੀ ਸੀ ਜਿਹਦੀ, ਲਾਭ ਸਿਉ ਖਹਿਰਾ, ਜੇਵਰ ਪੰਜਾਂ ਜਨਾਨੀਆਂ ਦਾ ਉਹਦੇ ਕੋਲ ਰੱਖਿਆ ਅਮਾਨਤ। ਦੇਗ ਜਿਹੜੀ ਸੀ ਸਵਾ ਮਾਂਡੀ ਸਾਡੀ, ਉਹ ਅਸੀਂ ਗੁਰਦੁਆਰੇ ਰੱਖੀ। ਅੱਛਾ, ਜਿਵੇਂ ਆਪਾਂ 11ਵੀਂ ਵਿਗਾਉਂਦੇ, ਉਹ ਇਸ ਤਰ੍ਹਾਂ ਉਹ ਵੀ ਮਹੀਨੇ ਪਿੱਛੋਂ ਗੁਰਦੁਆਰੇ ਤੇ ਚਾੜਦੇ ਸੀ ਕੁਦੇ, ਉਹ ਪਕਾ ਕੇ ਹਲਵਾ ਚ ਉਹ ਇਹਨਾਂ ਦੀਆਂ ਗਰੋੜੀਆਂ ਬਣਾ ਕੇ ਵੰਡਦੇ ਸੀ ਬੱਚਿਆਂ ਨੂੰ। ਅੱਛਾ, ਉਹ ਸਿੱਖ ਸੀ, ਹਿੰਦੂ ਨਹੀਂ ਸੀ। ਅੱਛਾ, ਉਸ ਤੋਂ ਬਾਅਦ ਕੀ ਹੋਇਆ, ਸਾਨੂੰ ਜਿਹੜਾ ਦੇਣਾ ਲੈਣਾ ਦੇ ਲੈ ਲਿਆ। ਰਾਤ ਗੁੜ ਗੜ ਭੰਨ ਕੇ, ਖੋਰ ਖਾਰ ਕੇ ਤੇ ਆਟਾ ਭੁੰਨ ਕੇ, ਪਜੀਰੀਆਂ ਬਣਾ ਲਈਆਂ, ਪੀਪੇ ਭਰ ਲਿਆ, ਜਿੱਥੋਂ ਭੁੱਖ ਲੱਗੀ ਪਾਣੀ ਫੱਕਾ ਮਾਰਾਂਗੇ, ਪਾਣੀ ਪੀ ਲਿਆ ਕਰਾਂਗੇ। ਹਾਂ ਜੀ, ਉੱਥੋਂ ਜਿਉਂ ਚੁੱਕਿਆ ਸਾਨੂੰ, ਉਹ ਖੈੜਾਂ ਤੋਂ ਅੱਗੇ ਵੇਈ ਲੰਘ ਕੇ, ਤੇ ਅੱਗੇ ਪੱਕੀ ਸੀਗੀ, ਉੱਥੇ ਗੱਡੀਆਂ ਖਿਲਾਰੀਆਂ ਦੋ ਫੌਜੀਆਂ ਦੀਆਂ, ਉੱਥੇ ਖਿਲਾਰੀਆਂ, ਤੇ ਸਾਨੂੰ ਵਿੱਚ ਬਾਲ ਲਿਆ। ਉਹ ਪਿੰਡ ਜਦੋਂ ਤੁਹਾਨੂੰ ਉੱਥੋਂ ਤੁਸੀਂ ਲੈ ਕੇ ਚੱਲੇ, ਤੁਹਾਨੂੰ ਬਾਕੀ ਪਿੰਡ ਸਾਡਾ ਸਾਨੂੰ ਗੱਡੀਆਂ 'ਚ ਬਾਲ ਕੇ ਗਿਆ ਕਿ ਮਗਰ ਨਾਲ ਸਾਡੇ ਮਗਰ ਆਏ ਉਹ। ਉਸ ਤੋਂ ਬਾਅਦ ਕੀ ਉਮਰ ਸੀ ਬੇਲੀ ਤੁਹਾਡਾ ਮਿਲਿਆ ਤੁਹਾਨੂੰ ਆਉਣ ਲੱਗਿਆ? ਆਹੋ, ਇਕੱਠੇ ਜੇ ਬੱਚੇ, ਬਚਪਨ ਦੀ ਉਮਰ ਸੀ, ਉਦੋਂ ਮਿਲਣ ਵਾਲੀ ਕਿਹੜੀ ਗੱਲ ਸੀਗੀ। ਤੇ ਜਿਹੜਾ ਲਾਭ ਸਿੰਘ ਖਹਿਰਾ ਸੀ, ਉਹ ਮੈਨੂੰ ਆਖਣ ਲੱਗਾ ਮੇਰੇ ਪਿਓ ਨੂੰ ਵੀ ਨਵਾਬ ਨੂੰ ਛੱਡ ਜਾ, ਅੱਧੀ ਜ਼ਮੀਨ ਮੈਂ ਗੁਰਬਚਨ ਦੇ ਨਾਲ ਲਵਾਉਂ, ਅੱਧੀ ਇਹਦੇ ਨਾਲ ਲਵਾਉਂ, ਛੱਡ ਜਾ ਇਹਨੂੰ। ਤੁਹਾਨੂੰ ਹੀ ਨਹੀਂ ਛੱਡ? ਮੈਨੂੰ ਆਖਿਆ। ਅੱਛਾ, ਮੈਨੂੰ ਪੁੱਛਦਾ ਮੇਰਾ ਪਿਓ, ਮੈਂ ਕਿਹਾ ਵੀ ਮੈਂ ਮੁੜ ਕੇ ਆ ਜਾਵਾਂਗਾ, ਹੁਣ ਮੈਂ ਤੁਹਾਡੇ ਨਾਲ ਜਾਣਾ। ਅੱਛਾ, ਤਾਂ ਮੁੜ ਕੇ ਕਿੱਥੇ? ਅੱਛਾ, ਉਸ ਤੋਂ ਬਾਅਦ ਕੀ ਹੋਇਆ ਬਈ, ਬਹਿ ਗਏ ਕਾਨਵਾਈ 'ਚ, ਟਰੱਕਾਂ 'ਚ। ਜਿਹੜੇ ਕਰਪੂਥਲੇ ਆਉਂਦੇ ਆ ਨਾ, ਮਿਲਖੀ ਰਾਮ ਖੱਤਰੀ 78 'ਚ ਉੱਠ ਕੇ ਗਿਆ ਸੀ ਉੱਥੇ, ਉਹਨੇ ਪਕੌੜਿਆਂ ਦੀ ਛਾਬੜੀ ਲਾਈ ਸੀ ਅੱਡੇ ਦੇ ਵਿੱਚ। ਉਹ ਮੇਰੇ ਭਰਾ ਸੀਗੇ 3-4, ਉਹਨਾਂ ਨੇ ਉਹਨੂੰ ਸਿਆਲ ਲਿਆ, ਉਹਨਾਂ ਨੇ ਉਹਨੂੰ ਇਹਨਾਂ ਨੂੰ ਸਿਆਲ ਲਿਆ। ਪੁੱਛਿਆ, ਉਹਨਾਂ ਆਖਿਆ ਸਰਾਜ ਕੱਲੇ ਨੂੰ ਛੱਡ ਆਏ ਆ। ਉਹਨਾਂ ਆਖਿਆ ਮੇਰੇ 82 ਜੀ ਮਰ ਗਏ। ਇੱਦਾਂ ਹੀ ਗੱਲ ਸੀ, 82 ਜੀ ਮੇਰੇ ਖਤਮ ਹੋ ਗਏ, ਉਹਨਾਂ ਨਹੀਂ ਹੋਣਾ। ਅਸੀਂ ਆਖੇ, ਉਹਨਾਂ ਆਖਿਆ ਕਿ ਅਸੀਂ ਹੁਣ ਚੱਲੇ ਆ, ਫੌਜ ਦੀ ਆਈ, ਫੌਜ ਦੇ ਥਰੂ ਅਸੀਂ ਜਾ ਰਹੇ ਹਾਂ। ਅਸੀਂ ਆਏ ਇੱਥੇ ਜਲੰਧਰ ਕੰਪ ਦੇ ਵਿੱਚ। ਅੱਛਾ, ਮਹੀਨਾ ਰਹੇ, ਮਹੀਨੇ ਤੋਂ ਬਾਅਦ ਸਾਡਾ ਵੀਜ਼ਾ ਬਣਿਆ, ਸਾਨੂੰ ਬਾਰਡਰ 'ਤੇ ਪਾਇਆ, ਬੌਲੀ ਕੰਪ ਆਉਂਦਾ ਹੈ ਵਾਘੇ ਤੋਂ, ਹੁਣ ਖਰਿਆ ਵਾਘਾ ਬਣ ਗਿਆ ਹੋਊਗਾ ਬੌਲੀ ਦਾ। ਅੱਛਾ, ਉੱਥੇ ਸਾਨੂੰ ਲਿਆ ਕੇ ਲਾ ਲਿਆ, ਸਾਨੂੰ ਨਹੀਂ ਦੱਸਿਆ ਵੀ ਤੁਹਾਨੂੰ ਆ ਕੇ ਸਰਕਾਰੀ ਬੰਦੇ ਖੜਨਗੇ ਗੱਲ ਹੋਰ। ਅਸੀਂ ਰਾਤ ਰਹੇ, ਸਵੇਰੇ ਉੱਠੇ, ਗੋਦੜੀਆਂ ਚੁੱਕ ਲਈਆਂ, ਚੁੱਕ ਕੇ ਤੇ ਜਿਉਂ ਤੁਰੇ ਮੀਆਂ ਮੀਰ ਦੀ ਛਾਉਣੀ,
मियां फैद की छौनी लंघी तो उधरों शाम दियाँ बांगा हो गई, उधरों तोपखाने वाला अड्डा उतों लंघे तो अगे वाटर स्कूल आके तो पक्की के उत्ते बह गए। सुना आ गया जी जज साहब का, आखा बई तुहानू जज बुला रहा, तुसीं आए बोलिए कब? हाँ जी असीं। चलो, मेरा दादा सी अहमद बचको का नाम, वड्डी सारी पग सिर ते, जवान बड़ा सगा, गोरा दिखो, खूंडा हथ विच, चलिया कि अगे उन्होंने ला लिया। जाके सलाम किया जज साहब ने करके ते, हाँ भाई तुसीं आए हो वाली कंपो? हाँ जनाब असीं। क्या नाम है आपका? अहमद बचके जी। कितनी उम्र है? 150 साल। 150 साल उम्र है। अच्छा। जज ने कल मूंज पा ली। सोच सोच के आखन लगा, मेरा नाम ही आमद बच के, तेरा नाम ही आमद बच के, तेरी उम्र 150 बरस। इन्होंने दोवें गल्लां बरी किया, कतार खड़ाट के गोली मारनी सी।